12ਵੀਂ जमात का सबक हिस्सा शायरी विचों अज नज़म पढ़ी जाएगी। सफ़ा नंबर 71 71। मत्तां नज़म का सरनामा है। शायर का नाम फिरोज़दीन शरफ। इस तो पिछले लैक्चर विच असी फिरोज़दीन शरफ की हयाती ते कलाम दियां 94 खूबियां असी वेखियां सी ਤੇ ਉਹਨਾਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਤੇ ਜਿਵੇਂ ਦੀ ਹਯਾਤੀ ਗੁਜ਼ਾਰੀ ਉਸ ਦੇ ਹਵਾਲੇ ਨਾਲ ਗੱਲ ਕੀਤੀ ਸੀ। ਅੱਜ ਅਸੀਂ ਉਹਨਾਂ ਦੀ ਨਜ਼ਮ ਮੱਤਾਂ ਪੜ੍ਹਾਂਗੇ। ਮੱਤ ਕਹਿੰਦੇ ਨੇ ਨਸੀਹਤ ਦੇਣਾ, ਕਿਸੇ ਨੂੰ ਅਕਲ ਦੀ ਗੱਲ ਦੇਣਾ, ਇਖਲਾਕੀ ਦਰਸ ਦੱਸਣਾ। ਇਹਦਾ ਓਪੋਜ਼ਿਟ ਹੁੰਦਾ ਹੂੜ ਮੱਤ, ਜਿਹਨੂੰ ਕਿਸੇ ਕਿਸਮ ਦੀ ਅਕਲ ਨਹੀਂ। ਤੇ ਮੱਤ ਦੀ ਜਮਾ ਹੈ ਮੱਤਾਂ, यानी बहुत ज़्यादा नसीहत वालियां गल्लां, इखलाकी दर्स वालियां गल्लां, सीधे राह ते लावन वालियां गल्लां, यानी जिहदे विच नसीहतां कीतियां गईयां ने। सरनामे तो सानू पता चल जांदा है कि मत्तां अजिही नज़म होएगी जिहदे विच नसीहतां कीतियां गईयां होणगीआं। जीवन गुजारन लई, जीवन नूं चंगा बनावन लई ਵੱਡਿਆਂ ਦੀ ਸੂਝ-ਬੂਝ ਤੇ ਉਹਨਾਂ ਦੀ ਦਾਨਿਸ਼ ਕੋਲੋਂ ਕੰਮ ਲੈਣਾ ਚਾਹੀਦਾ। ਉਹਨਾਂ ਦੀਆਂ ਨਸੀਹਤਾਂ ਤੇ ਅਮਲ ਕਰਨਾ ਚਾਹੀਦਾ। ਨਜ਼ਮ ਪਹਿਲੇ ਪੜ੍ਹਨੇ ਆ, ਉਹਦੇ ਬਾਅਦ ਲਫ਼ਜ਼ੀ ਮਾਨੀ ਤੇ ਫਿਰ ਤਸ਼ਰੀਹ ਵਾਲੇ ਪਾਸੇ ਆਵਾਂਗੇ। ਜੇ ਤੂੰ ਪੰਧ ਜ਼ਿੰਦਗੀ ਦਾ ਸੋਖ ਨਾਲ ਕੱਟਣਾ ਏ, ਦੁਨੀਆ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਜਦੋਂ नज़म पढ़ी जा रही होए उन्होंने गौर करो, उन्होंने सुनो, अपनी किताब के सफ़े के उत्ते ध्यान रखो और देखो कि लफ्ज़ किवें बने ने और उन्होंने किवें पढ़िया जा रहा है, और फिर उस तरह पढ़न की कोशिश भी करो। सफ़ा नंबर 71 एक दफ़ा फिर तुहानूं दसदा। जे तू पंध जिंदगी का सोख नाल कटना है, दुनिया के लोभ वाली मोढियों उतार गंढ। पल्ला फड़ी एक दा जहान विच कुट के तू, जने खन्ने नाल पिया एवें ना प्यार गंढ। भला रब आसे नू जग दी मुथाजी कादी। भला रब आसरे नू जग दी मुथाजी कादी। सिर उत्ते चुकदा नहीं कोड़े असवार गंढ। पीछ पीछ पल्ले बन कम सारे नेकियां दे। पीछ पीछ पल्ले बन कम सारे नेकियां दे। शूम जिवें रखदा है पैसियां नू मार गंढ। ते भेत एक दूसरे दा लड़ के भी खोलिए ना। भेत एक दूसरे दा लड़ के भी खोलिए ना। दिलां विच पवें, दिला विच पवे भावें लख ते हज़ार गंढ। दिला विच पवे भावें लख ते हज़ार गंढ। ते लक तेरा तोड़ वेसन, लक तेरा तोड़ देसन। वाधू फैल सूफियां है वितों बारी चुकी हुई कर दिए खार गंढ। ते शरफ तेरी जिंदगी दा सिट्टा नेक चाहिदा है। शरफ तेरी जिंदगी दा सिट्टा नेक चाहिदा है। सो हथ रस्सा ओदे सिरे उत्ते मार गंढ। नज़म तुसी देखी, ਇਹਦੇ ਵਿੱਚ ਸਭ ਤੋਂ ਪਹਿਲੇ ਤੇ ਤੁਸੀਂ ਨੋਟ ਕਰੋ ਕਿ ਜਿਹੜਾ ਲਫ਼ਜ਼ ਗੰਢ ਹੈ ਉਸ ਨੂੰ ਕਈ ਮਾਨਿਆਂ ਵਿੱਚ ਵਰਤਿਆ ਗਿਆ ਹੈ। ਕਿਧਰੇ ਗੰਢ ਜਿਹੜੀ ਹੈ ਗਠੜੀ ਹੈ, ਕਿਤੇ ਗੰਢ ਮਾਰਨਾ ਹੈ, ਕਿਤੇ ਗੰਢ ਜੋੜਨਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਨਜ਼ਮ ਨੂੰ ਜ਼ਿਆਦਾ ਖੂਬਸੂਰਤ ਬਣਾਉਂਦੀਆਂ ਨੇ। ਫਿਰੋਜ਼ਦੀਨ ਸ਼ਰਫ ਹੋਰਾਂ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ ਕਿ ਆਪ ਨੇ 1911 ਦੇ ਵਿੱਚ ਪਹਿਲੀ ਨਜ਼ਮ ਲਿਖੀ। ਆਪ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ, ਫਿਰ ਲਾਹੌਰ ਆਣ ਵਸੇ ਤੇ ਇੱਥੇ ਹੀ ਸਾਰੀ ਹਯਾਤੀ ਬਿਤਾਈ। ਉਹਨਾਂ ਨੇ ਢੇਰ ਸਾਰੀਆਂ ਕਿਤਾਬਾਂ ਲਿਖੀਆਂ ਜਿਨ੍ਹਾਂ ਦਾ ਵੇਰਵਾ ਅਸੀਂ ਉਹਨਾਂ ਦੀ ਜੀਵਨੀ ਦੇ ਉੱਤੇ ਗੱਲਬਾਤ ਕਰਦਿਆਂ ਦੱਸਿਆ ਹੈ।
ਇਹ ਜਿਹੜੀ ਨਜ਼ਮ ਹੈ ਉਹਨਾਂ ਦੀ ਕਿਤਾਬ ਸੁਨਹਿਰੀ ਕਲੀਆਂ ਵਿੱਚੋਂ ਲਈ ਗਈ ਹੈ। ਪਹਿਲਾ ਸ਼ੇਰ ਪੜਾਂਗੇ, ਉਹਨਾਂ ਦੇ ਲਫ਼ਜ਼ੀ ਮਤਲਬ ਦੇਖਾਂਗੇ ਸ਼ੇਰ ਦੇ, ਤੇ ਫਿਰ ਮੁਖਤਸਰ ਤਸ਼ਰੀਹ। ਜੇ ਕਹਿੰਦੇ ਨੇ ਅਗਰ ਨੂੰ, ਜੇ ਤੂੰ ਪੰਧ ਕਹਿੰਦੇ ਨੇ ਸਫ਼ਰ ਨੂੰ, ਇੱਕ ਫਾਸਲੇ ਨੂੰ, ਆਪਣੇ ਘਰ ਤੋਂ ਸਕੂਲ ਤੱਕ ਜਾਂ ਕਾਲਜ ਤੱਕ ਜਿਹੜਾ ਤੁਸੀਂ ਫਾਸਲਾ ਤੈਅ ਕੀਤਾ ਉਹ ਪੰਧ ਹੈ। ਜੇ ਤੂੰ ਪੰਧ ਜ਼ਿੰਦਗੀ ਦਾ ਸੋਖ ਕਹਿੰਦੇ ਨੇ ਆਸਾਨੀ, ਸੌਖਾ ਕਰਨਾ ਤੋਂ ਮੁਰਾਦ ਹੈ ਆਸਾਨ ਕਰਨਾ, ਕੱਟਣਾ ਹੈ, ਲੰਘਾਣਾ ਹੈ, ਬਿਤਾਣਾ ਹੈ। ਕਹਿੰਦਾ ਕਿ ਜੇ ਤੂੰ ਜ਼ਿੰਦਗੀ ਦਾ ਸਫ਼ਰ ਬੜੀ ਆਸਾਨੀ ਨਾਲ ਲੰਘਾਣਾ ਹੈ, ਦੁਨੀਆ ਦੇ ਲੋਭ ਕਹਿੰਦੇ ਨੇ ਲਾਲਚ ਨੂੰ, ਹਿਰਸ ਨੂੰ, ਤਮਾ ਨੂੰ, ਦੁਨੀਆ ਦੇ ਲੋਭ ਵਾਲੀ ਮੋਢਿਆਂ ਉਤਾਰ ਗੰਢ, ਮੋਢੇ ਕਹਿੰਦੇ ਨੇ ਕੰਧਿਆਂ ਨੂੰ, ਸ਼ੋਲਡਰਸ, ਉਤਾਰ ਗੰਢ ਯਾਨੀ ਕਿ ਗਠੜੀ ਉਤਾਰ ਦੇ। ਗਠੜੀ ਭਾਰੀ ਹੁੰਦੀ, ਯਾਨੀ ਕੋਈ ਸ਼ੈਵਾਂ ਉਹਦੇ ਵਿੱਚ ਰੱਖੀਆਂ ਗਈਆਂ ਹੁੰਦੀਆਂ ਨੇ ਤੇ ਉਹ ਭਾਰ ਤੁਸੀਂ ਮੋਢਿਆਂ ਤੇ ਰੱਖਿਆ ਹੈ। ਲੋਭ, ਲਾਲਚ, ਇਸ ਸ਼ੇਰ ਵਿੱਚ ਸ਼ਾਇਰ ਨੇ ਇਨਸਾਨ ਨੂੰ ਲਾਲਚ, ਹਿਰਸ, ਹਵਸ, ਤਮਾ ਤੋਂ ਦੂਰ ਕੀਤਾ ਹੈ। ਕਿ ਪਹਿਲੀ ਨਸੀਹਤ ਇਨਸਾਨ ਨੂੰ ਇਹੀ ਹੈ ਕਿ ਉਹ ਜੇ ਆਪਣੀ ਜ਼ਿੰਦਗੀ ਨੂੰ ਸੌਖਾ ਕਰਨਾ ਚਾਹੁੰਦਾ ਹੈ, ਜੇ ਆਪਣੀ ਜ਼ਿੰਦਗੀ ਨੂੰ ਬਹੁਤ ਆਸਾਨੀ ਨਾਲ ਬਿਤਾਉਣਾ ਚਾਹੁੰਦਾ ਹੈ, ਤੇ ਉਸ ਵਾਸਤੇ ਜ਼ਰੂਰੀ ਹੈ ਕਿ ਉਹ ਲਾਲਚ, ਹਿਰਸ ਤੇ ਤਮੇ ਨੂੰ ਆਪਣੀ ਹਯਾਤੀ ਵਿੱਚੋਂ ਕੱਢ ਦੇ ਤੇ ਉਹਦੀ ਹਯਾਤੀ ਸੌਖੀ ਹੋ ਜਾਏਗੀ। ਹੁਣ ਤੁਸੀਂ ਆਪਣੇ ਆਲੇ ਦੁਆਲੇ ਵੇਖੋ ਕਿ ਜਿਹੜੀਆਂ ਬੁਰਾਈਆਂ ਨੇ, ਸਮਗਲਿੰਗ ਹੈ, ਬਲੈਕ ਮਾਰਕੀਟਿੰਗ ਹੈ, ਬਦਉਨਵਾਨੀ ਹੈ, ਜ਼ਖੀਰਾ ਅੰਦੋਜ਼ੀ ਹੈ, ਇਹਦੇ ਪਿੱਛੇ ਜਿਹੜੇ ਕਾਰਨ ਨੇ ਉਹ ਲਾਲਚ ਹੈ, ਉਹ ਦੌਲਤ ਦੀ ਲਾਲਚ ਹੈ, ਉਹ ਤਮਾ ਹੈ ਰਾਤੋਂ ਰਾਤ ਅਮੀਰ ਹੋਣ ਦਾ, ਉਹ ਹਿਰਸ ਹੈ, ਹਰੀਸੀ ਹਯਾਤੀ ਗੁਜ਼ਾਰਨ ਦਾ ਕਿ ਮੇਰੇ ਕੋਲ ਸਭ ਕੁਝ ਆ ਜਾਵੇ, ਔਰ ਫਿਰ ਉਹਦੇ ਵਿੱਚ ਜਾਇਜ਼ ਨਾਜਾਇਜ਼ ਨਹੀਂ ਦੇਖਿਆ ਜਾ ਰਿਹਾ, ਉਹਦੇ ਵਿੱਚ ਨਾਜਾਇਜ਼ ਜ਼ਿਆਦਾ ਜਿਹੜੇ ਨੇ ਉਹ ਕਮਾ ਰਹੇ ਨੇ। ਔਰ ਇੱਕ ਸੂਫੀ ਵੀ ਇਹੀ ਕਹਿੰਦਾ ਹੈ ਕਿ ਜਦੋਂ ਇਨਸਾਨ ਨੇ ਆਪਣੀ ਹਯਾਤੀ ਨੂੰ ਸੌਖ ਨਾਲ ਕੱਟਣਾ ਹੈ, ਉਹਦੇ 'ਚ ਆਸਾਨੀਆਂ ਹੋਣੀਆਂ ਚਾਹੀਦੀਆਂ ਨੇ, ਤਾਂ ਉਹਦੇ ਅੰਦਰੋਂ ਲਾਲਚ, ਤਮਾ ਬਾਹਰ ਨਿਕਲ ਜਾਣਾ ਚਾਹੀਦਾ। ਪੰਜਾਬੀ ਜ਼ੁਬਾਨ ਦੇ ਪਹਿਲੇ ਬਾਕਾਇਦਾ ਸੂਫੀ ਸ਼ਾਇਰ ਬਾਬਾ ਫਰੀਦੁੱਦੀਨ ਮਸੂਦ ਗੰਜ ਚੱਕਰ ਹੋਰਾਂ ਨੇ ਵੀ ਇਸ ਹਿਰਸ, ਹਵਸ ਤੇ ਤਮਾ ਤੇ ਲਾਲਚ ਨੂੰ ਮੁਕਾਉਂਦਿਆਂ ਹੋਇਆਂ ਸਬਰ ਤੇ ਸ਼ੁਕਰ ਦੀ ਜਿਹੜੀ ਤਲਕੀਨ ਕੀਤੀ ਹੈ, ਉਹਦਾ ਇਜ਼ਹਾਰ ਵੇਖੋ। ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀ, ਫਰੀਦਾ ਵੇਖ ਪਰਾਈ ਚੋਪੜੀ ਨਾ ਤਰਸਾਈ ਚ। ਯਾਨੀ ਕਿ ਜੀਵਨ ਨੂੰ ਸੌਖਾ ਕਰ ਲਿਆ ਜਦੋਂ ਸਬਰ ਤੇ ਸ਼ੁਕਰ ਕਰ ਲਿਆ, ਜ਼ਿੰਦਗੀ ਸੌਖੀ ਹੋ ਗਈ ਜੇ ਲੋਭ ਵਾਲੀ ਗੰਢ ਮੋਢਿਆਂ ਉਤਾਰ ਦਿੱਤੀ, ਲਾਲਚ ਜਿਹੜੀ ਏ ਉਹ ਮੁਕਾ ਕੇ ਪਰਾਂ ਸੁੱਟ ਦਿੱਤੀ, ਤੇ ਫਿਰ ਜੀਵਨ ਖੁਸ਼ਹਾਲ ਹੋ ਗਿਆ। ਔਰ ਇਹਦੇ ਨਾਲ ਇਨਫਰਾਦੀ ਤਬਦੀਲੀ ਹੀ ਨਹੀਂ ਆਉਂਦੀ, ਇਹਦੇ ਨਾਲ ਇਜਤਮਾਈ ਤਬਦੀਲੀ ਵੀ ਆਉਂਦੀ। ਯਾਨੀ ਕਿ ਜਦੋਂ ਇਨਸਾਨ ਦੇਖਦਾ ਕਿ ਸਬਰ ਸ਼ੁਕਰ ਕਨਾਤ ਕਰਨਾ, ਜੋ ਇਨਸਾਨ ਕੋਲ ਹੈ ਉਹਦੇ ਤੇ ਸਬਰ ਕਰ ਲੈਣਾ। ਹੁਣ ਇਹਦੇ ਤੇ ਇੱਕ ਚੀਜ਼ ਰੱਖੋ ਜ਼ਿਹਨ 'ਚ ਕਿ ਬਿਲਕੁਲ ਹੱਥ ਤੇ ਹੱਥ ਰੱਖ ਕੇ ਬਹਿਣ ਦਾ ਤਸੱਵੁਰ ਨਹੀਂ ਦਿੱਤਾ ਜਾ ਰਿਹਾ। ਕੋਸ਼ਿਸ਼ ਕਰਦੇ ਰਹੋ ਜਾਇਜ਼ ਤਰੀਕੇ ਨਾਲ, ਲੇਕਿਨ ਵਿੱਚ ਤਮਾ ਨਾ ਹੋਏ, ਹਿਰਸ ਨਾ ਹੋਏ, ਲਾਲਚ ਨਾ ਹੋਏ, ਕਿ ਆਪਣੀ ਕੋਸ਼ਿਸ਼ ਜਾਰੀ ਰੱਖੋ, ਲੇਕਿਨ ਉਹਦੇ ਵਿੱਚ ਲਾਲਚਾਂ, ਉਹਦੇ ਵਿੱਚ ਲੋਭ ਜਿਹੜੀ ਹੈ ਉਹ ਮੁਕਾ ਦਿਓ, ਕਿਉਂਕਿ ਲੋਭ ਜਿਹੜੀ ਹੈ ਇਨਸਾਨ ਨੂੰ ਇਨਸਾਨ ਤੋਂ ਦੂਰ ਕਰਦੀ ਹੈ, ਔਰ ਫਿਰ ਬਦਉਨਵਾਨੀ ਤੇ ਜ਼ਖੀਰਾ ਅੰਦੋਜ਼ੀ ਤੇ ਹੋਰ ਇਸ ਕਿਸਮ ਦੀਆਂ ਜਿਹੜੀਆਂ ਬੁਰਾਈਆਂ ਹੈ ਉਸ ਨੂੰ ਅੱਗੇ ਲੈ ਕੇ ਆਂਦੀ ਹੈ। ਇਹਦੇ ਨਾਲ ਬੁਗਜ਼, ਹਸਦ ਤੇ ਇਸ ਤਰ੍ਹਾਂ ਦੀਆਂ ਬੁਰਾਈਆਂ ਵੀ ਉਹਦੇ ਨਾਲ ਆਉਂਦੀਆਂ ਨੇ ਜੋ ਜ਼ਿੰਦਗੀ ਨੂੰ ਸੌਖਾ ਨਹੀਂ ਰਹਿਣ ਦਿੰਦੀਆਂ। ਜ਼ਿੰਦਗੀ ਨੂੰ ਜੇ ਸੌਖਾ ਕਰਨਾ ਹੈ ਉਹਦੇ ਵਿੱਚ ਮਾਲ ਦੌਲਤ ਦੀ ਹਿਰਸ, ਲਾਲਚ ਜਿਹੜੀ ਹੈ ਉਹ ਪਰਾਂ ਰੱਖ ਕੇ ਫਿਰ ਹਯਾਤੀ ਨੂੰ ਗੁਜ਼ਾਰਨਾ,
ਫਿਰੋਜ਼ਦੀਨ ਸ਼ਰਫ ਹੋਰਾਂ ਦੀ ਪਹਿਲੀ ਨਸੀਹਤ। ਹੁਣ ਅਸੀਂ ਅੱਗੇ ਚੱਲਦੇ ਹਾਂ। ਅਗਲਾ ਸ਼ੇਰ, ਪੱਲਾ ਫੜੀ ਇੱਕ ਦਾ ਜਹਾਨ ਵਿੱਚ ਘੁੱਟ ਕੇ ਤੂੰ, ਜਨੇ ਖੰਨੇ ਨਾਲ ਪਿਆ ਐਵੇਂ ਨਾ ਪਿਆਰ ਗੰਢ। ਜਨਾ ਖੰਨਾ ਯਾਨੀ ਹਰ ਕੋਈ, ਗੰਢ ਦੇਣਾ, ਜੋੜ ਦੇਣਾ, ਸਾਥ ਦੇਣਾ। ਪੱਲਾ ਫੜਨਾ ਯਾਨੀ ਪੱਲਾ ਪੱਲੂ ਦੁਪੱਟੇ ਦਾ, ਚਾਦਰ ਦਾ, ਕਿ ਤੂੰ ਉਹਦਾ ਪੱਲਾ ਫੜ ਲੈ, ਉਹਦਾ ਸਾਥ ਦੇ ਲੈ, ਉਹਦੇ ਨਾਲ ਜੁੜ ਜਾ। ਪੱਲਾ ਫੜੀ, ਉਹਦੇ ਨਾਲ ਜੁੜ ਜਾ। ਇੱਕ ਦਾ ਜਹਾਨ ਕਹਿੰਦੇ ਨੇ ਦੁਨੀਆ ਨੂੰ, ਘੁੱਟ ਕੇ ਯਾਨੀ ਮਜ਼ਬੂਤੀ ਨਾਲ। ਕਹਿੰਦੇ ਕਿ ਜੇ ਤੂੰ ਜੀਵਨ ਦੇ ਵਿੱਚ ਕਾਮਯਾਬ ਹੋਣਾ ਹੈ ਤੇ ਫਿਰ ਇੱਕ ਦਾ ਜਹਾਨ ਵਿੱਚ ਘੁੱਟ ਕੇ ਪੱਲਾ ਫੜ ਲੈ। ਹਰ ਕਿਸੇ ਦੇ ਨਾਲ ਯਾਰੀਆਂ ਨਾ ਲਾ, ਹਰ ਕਿਸੇ ਦੇ ਨਾਲ ਮੁਹੱਬਤਾਂ ਨਾ ਪਾ। ਪਹਿਲਾ ਸਬਕ ਹੈ ਤੌਹੀਦ ਦਾ, ਕਿ ਤੌਹੀਦ ਜਿਹੜੀ ਏ ਉਹ ਰੱਬ ਨੂੰ ਇੱਕ ਮੰਨਣਾ। ਹੁਣ ਅਸੀਂ ਤੌਹੀਦ ਦੇ ਆਪੋਜ਼ਿਟ ਦੇਖਦੇ ਹਾਂ ਸ਼ਿਰਕ। ਸ਼ਿਰਕ ਕਹਿੰਦੇ ਕਿ ਰੱਬ ਦੇ ਨਾਲ ਕਿਸੇ ਨੂੰ ਜੋੜ ਦੇਣਾ। ਔਰ ਮੁਹੱਬਤ ਵਿੱਚ ਵੀ ਸਾਰੇ ਕਸੂਰ ਮਾਫ ਹੋ ਸਕਦੇ ਨੇ, ਸ਼ਿਰਕ ਦਾ ਕਸੂਰ ਮਾਫ ਨਹੀਂ ਹੋ ਸਕਦਾ। ਔਰ ਸ਼ਿਰਕ ਨੂੰ ਸਭ ਤੋਂ ਵੱਡਾ ਗੁਨਾਹ ਕਿਹਾ ਗਿਆ, ਔਰ ਇਸ ਨੂੰ ਬੇਵਫਾਈ ਵੀ ਕਿਹਾ ਜਾ ਸਕਦਾ। तुम आए हो तो आओ वफा की बात करें, मैं वफा की बात हर बेवफा से करता। कि उन्होंने ने रब दे नाल लो लाई, जिन्हां ने उन्हां नूं कामयाबी मिली। जिन्हां ने मुर्शद दे नाल लो लाई, उन्हां नूं कामयाबी, सीधा रस्ता। शायर फिरोजदीन शरफ नसीहती अंदाज नाल कि पल्ला फड़ी एक दा जहान विच, कि हयाती ते बहुत छोटी है, बहुत छोटी हयाती है, ते इहदे विच महबूब दे नाल जिहड़ा ताल्लुक है, जिहड़ा रब दे नाल ताल्लुक है, तो उहदे ताल्लुक नूं जोड़ के रख। यानी कि इहदे च अगर हकीकी महबूब है फिर भी उहदा बन के रह, ते जे मजाजी महबूब है ते फिर भी उहदे नाल जुड़िया रह, भावें हालात जिवें दे भी होण। बेवफाई ना कर, शिरक ना कर, पल्ला ना छड़ महबूब दा। क्यों जे जने खने नाल प्यार भी ना प्यार गण। हुण जिहड़ा प्यार दा लफ्ज़ है यह बहुत वसी मानिया दे विच है। यानी राहों कुराहे पै जाण वाले जिहड़े लोग ने वो ना अपने रहिंदे ने ते ना किसी दे रहिंदे। ਹੁਣ ਜਿਵੇਂ ਅੱਜ ਦਾ ਸਮਾਜ ਹੈ, ਅੱਜ ਦਾ ਦੌਰ ਹੈ, ਜਿਹਦੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਕਿਰਦਾਰ ਹੈ। ਕਿ ਇੱਕ ਖਿੜਕੀ ਜਿਹਨੂੰ ਅਸੀਂ ਵਿੰਡੋ ਕਹਿੰਦੇ ਆ, ਉਹ ਸਾਡੇ ਘਰ ਖੁੱਲ ਰਹੀ ਹੁੰਦੀ ਹੈ, ਤੇ ਉਸ ਦਾ ਜਿਹੜਾ ਦੂਜਾ ਪਾਸਾ ਹੈ ਉਹ 7 ਅਰਬ ਲੋਕਾਂ ਦੇ ਘਰ ਖੁੱਲ ਰਿਹਾ ਹੁੰਦਾ ਹੈ। ਇਸ ਲਈ ਆਪਣੀ ਹਯਾਤੀ ਨੂੰ ਜੋੜ ਕੇ ਬਚਾ ਕੇ ਰੱਖੋ, ਔਰ ਸਮੁੰਦਰ ਦੇ ਵਿੱਚ ਰਹਿੰਦੇ ਹੋਇਆਂ ਵੀ ਆਪਣੇ ਆਪ ਨੂੰ ਸਮੁੰਦਰੀ ਖੂਨਖਾਰ ਜਾਨਵਰਾਂ ਤੋਂ ਬਚਾਓ। ਯਾਨੀ ਕਿ ਇਹ ਉਹ ਹਕੀਕਤ ਹੈ ਕਿ 2 ਕਸ਼ਤੀਆਂ ਦੇ ਵਿੱਚ ਸਵਾਰ ਜਿਹੜਾ ਬੰਦਾ ਹੈ ਉਹ ਜ਼ਲੀਲੋ ਰੁਸਵਾ ਹੀ ਹੁੰਦਾ ਹੈ। ਵਹਦਾਨੀਅਤ ਦਾ, ਮਹਿਬੂਬ ਦੇ ਨਾਲ ਇਖਲਾਸ ਦਾ ਸਬਕ, ਔਰ ਆਪਣੀ ਹਯਾਤੀ ਨੂੰ ਮੁਖਲਸ, ਸੰਜੀਦਾ ਤੇ ਮਜ਼ਬੂਤੀ ਨਾਲ ਜਿਹੜੇ ਨੇ ਉਹ ਸਾਕ ਜਿਹੜੇ ਨੇ, ਰਿਸ਼ਤੇ ਜਿਹੜੇ ਨੇ, ਉਹਨਾਂ ਨੂੰ ਨਿਭਾਉਣ ਦਾ ਦਰਸ ਇਸ ਸ਼ੇਰ ਵਿੱਚ ਮਿਲਦਾ ਹੈ। ਔਰ ਫਿਰ ਉਹਨਾਂ ਲੋਕਾਂ ਦੀ ਨਿੰਦਿਆ ਹੁੰਦੀ ਏ ਜਿਹੜੇ ਹਰ ਕਿਸੇ ਦੇ ਮਗਰ ਲੱਗ ਜਾਂਦੇ ਨੇ। ਜਨੇ ਖੰਨੇ ਨਾਲ ਪਿਆਰ ਵੀ ਨਾ ਪਿਆਰ ਗੰਢ, ਕਿ ਉਹ ਹਰ ਕਿਸੇ ਦੇ ਨਾਲ ਹੀ ਜਿਹੜੇ ਨੇ ਉਹ ਯਾਰੀਆਂ ਪਾ ਲੈਂਦੇ ਨੇ, ਉਹ ਹਰ ਕਿਸੇ ਨਾਲ ਹੀ ਮੁਹੱਬਤਾਂ ਪਾ ਲੈਂਦੇ ਨੇ। ਉਹ ਅਸਲ ਵਿੱਚ ਇਨਸਾਨ ਕਹਿਲਾਣ ਦੇ ਵੀ ਹੱਕਦਾਰ ਨਹੀਂ ਨੇ। ਜਿਵੇਂ ਮੀਆਂ ਮੁਹੰਮਦ ਬਖਸ਼ ਹੋਰਾਂ ਨੇ ਵੀ ਕਿਹਾ ਏ, ਨਵੇਂ ਨਵੇਂ ਨਾ ਯਾਰ ਬਣਾਈਏ ਵਾਂਗ ਕਮੀਨੇ ਲੋਕਾਂ, ਕਿ ਉਹਨਾਂ ਲੋਕਾਂ ਦੇ ਵਾਂਗ ਨਾ ਜੀਵਨ ਗੁਜ਼ਾਰੀਏ ਜਿਹੜੇ ਕਿਸੇ ਇੱਕ ਦੇ ਨਾ ਹੋ ਸਕਣ, ਔਰ ਜਿਹੜੇ ਕਿਸੇ ਇੱਕ ਦੇ ਨਹੀਂ ਹੋ ਸਕਦੇ ਉਹ ਕਿਸੇ ਦੇ ਵੀ ਨਹੀਂ ਹੋ ਸਕਦੇ। ਤੀਸਰਾ ਸ਼ੇਰ, ਭਲਾ ਰੱਬ ਆਸਰੇ ਨੂੰ ਜਗ ਦੀ ਮੁਤਾਜੀ ਕਾਦੀ, ਸਿਰ ਉੱਤੇ ਚੁੱਕਦਾ ਨਹੀਂ ਘੋੜੇ ਅਸਵਾਰ ਗੰਢ। ਭਲਾ
ਰੱਬ ਆਸਰੇ ਨੂੰ, ਰੱਬ ਤੇ ਭਰੋਸਾ ਰੱਖਣ ਵਾਲਾ। ਜਗ ਦੀ ਮੁਹਤਾਜੀ, ਮੁਹਤਾਜੀ ਜਾਂ ਮੁਥਾਜੀ ਕਹਿੰਦੇ ਨੇ ਆਸਰੇ ਨੂੰ, ਸਹਾਰੇ ਨੂੰ। ਕਾਹਦੀ, ਕਿਸ ਦੀ? ਕਹਿੰਦਾ ਜਿਹੜਾ ਰੱਬ ਤੇ ਆਸਰਾ ਰੱਖਦਾ ਹੈ ਉਸ ਨੂੰ ਕਿਸੇ ਹੋਰ ਸ਼ੈ ਦੀ ਮੁਹਤਾਜੀ ਨਹੀਂ, ਹੋਰ ਕਿਸੇ ਸ਼ੈ ਦੀ ਦਾ ਸਹਾਰਾ ਨਹੀਂ ਮੰਗਦਾ ਉਹ, ਔਰ ਉਹ ਸਹਾਰਾ ਜਾਂ ਆਸਰਾ ਸਿਰਫ ਰੱਬ ਦਾ ਹੀ ਮੰਗਦਾ, ਉਹ ਰੱਬ ਦੇ ਨਾਲ ਹੀ ਜੁੜਿਆ ਰਹਿੰਦਾ। ਜਿਵੇਂ ਦੂਸਰੇ ਮਿਸਰੇ ਵਿੱਚ ਸ਼ਾਇਰ ਕਹਿੰਦਾ ਹੈ, ਸਿਰ ਉੱਤੇ ਚੁੱਕਦਾ ਨਹੀਂ ਘੋੜੇ ਸਵਾਰ ਗਣ। ਜਿਹੜਾ ਘੋੜੇ ਤੇ ਬੈਠਾ ਹੋਇਆ ਹੈ ਉਹਨੇ ਗਠੜੀ ਸਿਰ ਉੱਤੇ ਨਹੀਂ ਚੁੱਕਣੀ। ਜੇ ਉਹ ਸਿਰ ਉੱਤੇ ਚੁੱਕਦਾ ਹੈ ਤੇ ਫਿਰ ਉਹ ਬੇਵਕੂਫ ਹੈ, ਫਿਰ ਉਹਦੇ ਵਰਗਾ ਅਹਿਮਕ ਕੋਈ ਨਹੀਂ। ਯਾਨੀ ਜੇ ਤੁਸੀਂ ਘੋੜੇ ਤੇ ਬੈਠੇ ਹੋ ਤੇ ਘੋੜੇ ਦੇ ਉੱਤੇ ਹੀ ਭਾਰ ਰੱਖੋ, ਗਠੜੀ ਘੋੜੇ ਦੇ ਉੱਤੇ ਹੋਣੀ ਚਾਹੀਦੀ ਹੈ, ਨਾ ਕਿ ਆਪਣੇ ਸਿਰ ਦੇ ਉੱਤੇ। ਸ਼ਾਇਰ ਕਹਿੰਦਾ ਕਿ ਜੇ ਤੂੰ ਰੱਬ ਨੂੰ ਪੂਜ ਰਿਹਾ ਹੈ, ਰੱਬ ਦੇ ਨਾਲ ਤੇਰੀ ਲੋ ਲੱਗੀ ਏ, ਜੇ ਤੂੰ ਆਪਣੀਆਂ ਡੋਰੀਆਂ ਰੱਬ ਤੇ ਸੁੱਟੀਆਂ ਨੇ ਤੇ ਫਿਰ ਥਾਂ ਥਾਂ ਤੇ ਸਜਦੇ ਨਹੀਂ ਕਰਨੇ, ਫਿਰ ਇੱਕੋ ਹੀ ਥਾਂ ਤੇ ਸਜਦੇ ਕਰਨੇ, ਫਿਰ ਰੱਬ ਤੋਂ ਇਲਾਵਾ ਹੋਰ ਕਿਸੇ ਦਾ ਖੌਫ ਨਹੀਂ ਕਰਨਾ, ਹੋਰ ਕਿਸੇ ਜ਼ਾਤ ਨੂੰ ਨਹੀਂ ਮੰਨਣਾ, ਫਿਰ ਉਸੇ ਹੀ ਜ਼ਾਤ ਨੂੰ, ਔਰ ਤੇਰੇ ਅਮਲ ਜਿਹੜੇ ਨੇ, ਤੇਰੀ ਇਬਾਦਤ ਜਿਹੜੀ ਏ ਉਹ ਰੱਬ ਦੇ ਨਾਲ ਵਹਦਾਨੀਅਤ ਦਾ ਜਿਹੜਾ ਸਬਕ ਦਿੱਤਾ ਜਾ ਰਿਹਾ ਹੈ ਇਸ ਸ਼ੇਰ ਦੇ ਵਿੱਚ, ਉਹ ਇਹੀ ਏ ਕਿ ਜੇ ਰੱਬ ਦੇ ਨਾਲ ਲੋ ਲਾਣੀ ਹੈ ਤੇ ਫਿਰ ਉਹਦਾ ਹੋਣਾ ਹੈ। ਕਿਉਂ? ਜੇ ਉਹ ਖਾਲਿਕ ਹੈ, ਉਹ ਮਾਲਿਕ ਹੈ, ਉਹ ਕਾਦਰ ਹੈ, ਉਹ ਰਹਿਮਾਨ ਹੈ, ਉਹ ਰਹੀਮ ਹੈ। ਯਾਨੀ ਸ਼ਾਇਰ ਜਿਹੜਾ ਹੈ ਉਹ ਆਮ ਹਯਾਤੀ ਵਿੱਚ ਜਿਹੜੇ ਲੋਕ ਦੇਖ ਰਿਹਾ ਹੈ, ਲੋਕਾਂ ਦੇ ਵਰਤਾਰੇ ਵੇਖ ਰਿਹਾ ਹੈ, ਉਹਨਾਂ ਨੂੰ ਹੀ ਉਹਨਾਂ ਦੇ ਅੰਦਾਜ਼ ਵਿੱਚ ਸਬਕ ਦੇ ਰਿਹਾ ਹੈ ਕਿ ਰੱਬ ਤੇ ਆਸਰਾ ਰੱਖੋ ਔਰ ਪੂਰਾ ਮਜ਼ਬੂਤ ਰੱਖੋ, ਉਹ ਭਰੋਸਾ ਸਭ ਤੋਂ ਮਜ਼ਬੂਤ ਰੱਖੋ। ਔਖੇ ਸੌਖੇ ਹਾਲਾਤ, ਹੋ ਸਕਦਾ ਸਾਡੀ ਆਜ਼ਮਾਇਸ਼ ਹੋਵੇ, ਉਹ ਇੱਕ ਨਾ ਇੱਕ ਦਿਨ ਖਤਮ ਹੋ ਜਾਣਗੇ। ਜਿਹੜੇ ਔਖੇ ਹਾਲਾਤ ਨੇ ਫਿਰ ਸੌਖੇ ਜ਼ਰੂਰ ਆਣਗੇ, ਫਿਰ ਬਿਹਤਰੀ ਜ਼ਰੂਰ ਆਏਗੀ, ਔਰ ਦੁਨੀਆ ਜਿਹੜੀ ਹੈ ਉਹ ਹਰ ਲਮਹੇ ਇਨਸਾਨ ਨੂੰ ਕੁਰਾਏ ਪਾਉਂਦੀ ਰਹਿੰਦੀ ਹੈ। ਉਹ ਇਨਸਾਨ ਨੂੰ ਤਰ੍ਹਾਂ ਤਰ੍ਹਾਂ ਦੇ ਖੁਦਾਵਾਂ ਦੇ ਅੱਗੇ ਝੁਕਣ ਦਾ ਦਰਸ ਦਿੰਦੀ ਰਹਿੰਦੀ ਹੈ, ਜਿਹੜਾ ਕਿ ਬਿਲਕੁਲ ਗਲਤ ਹੈ। ਇੱਕੋ ਰੱਬ ਦੇ ਅੱਗੇ ਹੀ ਝੁਕਣਾ ਹੈ। ਫਿਰੋਜ਼ਦੀਨ ਸ਼ਰਫ ਹੋਰਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਵਹਦਾਨੀਅਤ ਦੀ ਗੱਲ ਔਰ ਪੂਰਾ ਭਰੋਸਾ, ਪੂਰਾ ਯਕੀਨ, ਯਕੀਨੇ ਕਾਮਲ ਜਿਹਨੂੰ ਕਹਿੰਦੇ ਨੇ, ਉਹ ਰੱਬ ਦੇ ਉੱਤੇ ਰੱਖਣ ਦਾ ਦਰਸ ਦਿੱਤਾ ਹੈ। ਔਰ ਉਹ ਕਹਿੰਦਾ ਹੈ ਕਿ ਜੇ ਤੂੰ ਰੱਬ ਦੇ ਉੱਤੇ ਦਰਸ, ਪੂਰਾ ਭਰੋਸਾ ਰੱਖਿਆ ਹੈ ਤੇ ਫਿਰ ਉਸ ਘੋੜਸਵਾਰ ਵਾਂਗੂ ਨਾ ਜੀ, ਜਿਹੜਾ ਆਪਣੀ ਗਠੜੀ ਜਿਹੜੀ ਹੈ ਉਹ ਘੋੜੇ ਦੇ ਰੱਖਣ ਦੀ ਬਜਾਏ ਉਹ ਆਪਣੇ ਸਿਰ ਤੇ ਰੱਖ ਲੈਂਦਾ ਹੈ। ਯਾਨੀ ਕਿ ਉਹ ਨਵੀਆਂ ਰਾਵਾਂ ਲੱਭਦਾ ਹੈ, ਉਹ ਔਕੜਾਂ ਨੂੰ ਖਤਮ ਕਰਨ ਵਾਸਤੇ ਵੱਖਰੇ ਵੱਖਰੇ ਰਾਵਾਂ ਤੇ ਟੁੱਟਦਾ ਹੈ, ਜਿਹੜਾ ਰੱਬ ਦੇ ਦੱਸੇ ਹੋਏ ਰਾਹ ਨਹੀਂ ਨੇ। ਰੱਬ ਦੇ ਦੱਸੇ ਹੋਏ ਰਾਹ ਤੇ ਜਾਵੇ, ਰੱਬ ਦੇ ਉੱਤੇ ਪੂਰਾ ਯਕੀਨ ਰੱਖੇ, ਔਰ ਇਹ ਯਕੀਨ ਕਾਮਲ ਜਿਹੜਾ ਹੈ ਉਹਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਕਰ ਦੇਗਾ। ਪੀਚ ਪੀਚ ਪੱਲੇ ਬੰਨ। ਪੀਚ ਪੀਚ ਕਹਿੰਦੇ ਨੇ ਕੁੱਟਣਾ, ਪੀਚ ਦੇਣਾ, ਕੁੱਟ ਦੇਣਾ। ਯਾਨੀ ਕਿ ਜਦੋਂ ਤੁਸੀਂ ਗੰਢ ਮਾਰਦੇ ਹੋ ਨਾ, ਉਹਨੂੰ ਗੰਢ ਨੂੰ ਪੀਚ ਦਿੰਦੇ ਹੋ। ਪੀਚ ਪੀਚ ਪੱਲੇ ਬੰਨ, ਆਪਣੇ ਕੋਲ ਪੱਲੇ ਬੰਨ, ਯਾਨੀ ਆਪਣੇ ਪੱਲੇ ਦੇ ਵਿੱਚ ਬੰਨ ਲੈ, ਅੱਛੀ ਤਰ੍ਹਾਂ ਉਹਨੂੰ ਗੰਢ ਮਾਰ ਲੈ। ਕੰਮ ਸਾਰੇ ਨੇਕੀਆਂ ਦੇ, ਸਾਰੇ ਨੇਕੀਆਂ ਦੇ ਕੰਮ ਆਪਣੇ ਕੋਲ ਬੰਨ ਲੈ। ਯਾਨੀ ਕਿ ਨਿੱਕਾ ਤੋਂ ਨਿੱਕਾ ਜਿਹੜਾ ਕੰਮ ਹੈ ਨੇਕੀ ਦਾ, ਉਹ ਵੀ ਕਰ, ਔਰ ਉਸ ਨੂੰ ਇਹ ਸਮਝ ਕੇ ਇਗਨੋਰ ਨਾ ਕਰਦੇ ਕਿ ਇਹ ਤੇ ਐਵੇਂ ਨਿੱਕਾ ਜਿਹਾ ਕੰਮ ਹੈ, ਇਹਦਾ ਕੋਈ ਫਾਇਦਾ ਨਹੀਂ। ਯਾਨੀ ਨਿੱਕੇ ਨਿੱਕੇ ਕੰਮ ਜਿਹੜੇ ਨੇ ਉਹ ਵੱਡੀਆਂ ਨੇਕੀਆਂ ਵਾਲੇ ਪਾਸੇ ਇਨਸਾਨ ਨੂੰ ਲੈ ਜਾਂਦੇ ਨੇ। ਯਾਨੀ ਉਹ ਵੱਡੀਆਂ ਨੇਕੀ, ਜਦੋਂ ਮੁਆਸ਼ਰੇ ਵਿੱਚ ਛੋਟੇ ਛੋਟੇ ਕੰਮ ਚੰਗੇ ਹੋਣਾ ਸ਼ੁਰੂ ਹੋ ਜਾਂਦੇ ਨੇ ਤੇ ਮੁਆਸ਼ਰਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ, ਮੁਆਸ਼ਰੇ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਛੋਟੀਆਂ ਛੋਟੀਆਂ ਸ਼ੈਵਾਂ ਹੀ ਇੱਕ ਦਿਨ ਵੱਡੇ ਪਹਾੜ ਦੀ ਸ਼ਕਲ ਇਖਤਿਆਰ ਕਰ ਲੈਂਦੀਆਂ ਨੇ। ਜਿਵੇਂ ਕਿ ਤੁਸੀਂ ਬਾਲਪਨ ਤੋਂ ਹੀ ਸੁਣਦੇ ਆ ਰਹੇ ਹੋ, ਕੋਈ ਇੱਕ ਕਤਰਾ ਜੇ ਪੱਥਰ ਤੇ ਮੁਸਲਸਲ ਡਿੱਗਦਾ ਰਵੇ ਤੇ ਇੱਕ ਦਿਨ ਉਹ ਪੱਥਰ ਦੇ ਉੱਤੇ ਨਿਸ਼ਾਨ ਪੈਂਦਾ ਹੈ ਤੇ ਫਿਰ ਸੁਰਾਖ ਬਣ ਜਾਂਦਾ ਹੈ। ਯਾਨੀ ਪੱਥਰ ਦੇ ਵਿੱਚ ਵੀ ਸੁਰਾਖ ਜਿਹੜਾ ਹੈ ਉਹ ਪਾਣੀ ਦਾ ਇੱਕ ਕਤਰਾ ਕਰ ਲੈਂਦਾ ਹੈ। ਇਸ ਤਰ੍ਹਾਂ ਨਿੱਕੀ ਤੋਂ ਨਿੱਕੀ ਨੇਕੀ ਜਿਹੜੀ ਹੈ ਉਹਨੂੰ ਇਹ ਸਮਝ ਕੇ ਇਗਨੋਰ ਨਾ ਕਰੋ ਕਿ ਉਸ ਨਾਲ ਮੁਆਸ਼ਰੇ ਵਿੱਚ
ਕੋਈ ਫਰਕ ਨਹੀਂ ਪਏਗਾ। ਉਸ ਨਾਲ ਮੁਆਸ਼ਰਾ ਬਹੁਤ ਤਬਦੀਲ ਹੋ ਜਾਏ। ਕਿਉਂ ਜੇ ਮੁਆਸ਼ਰਾ ਇਨਸਾਨਾਂ ਨਾਲ ਵਸਦਾ ਹੈ, ਜਦੋਂ ਇਨਸਾਨਾਂ ਦੇ ਅੰਦਰ ਰਵੱਈਏ ਬਦਲ ਜਾਣਗੇ ਤੇ ਮੁਆਸ਼ਰਾ ਖੁਦ ਬਖੁਦ ਬਦਲਣਾ ਸ਼ੁਰੂ ਹੋ ਜਾਏਗਾ। ਕਹਿੰਦਾ ਕਿ ਨੇਕੀਆਂ ਉਂਝ ਹੀ ਕਰੋ। ਸ਼ੂਮ ਕਹਿੰਦੇ ਨੇ ਕੰਜੂਸ ਨੂੰ, ਇੰਤਹਾਈ ਕੰਜੂਸ ਬੰਦਾ। ਸ਼ੂਮ ਜਿਵੇਂ ਰੱਖਦਾ ਹੈ ਪੈਸਿਆਂ ਨੂੰ ਮਾਰਗਾ, ਜਿਵੇਂ ਪੈਸਿਆਂ ਨੂੰ ਗੰਢ ਮਾਰ ਕੇ ਰੱਖਦਾ ਹੈ, ਉਹ ਪੈਸਾ ਨਹੀਂ ਖਰਚ ਕਰੇਗਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕੰਜੂਸ ਬੰਦਾ ਆਪਣੇ ਦੌਲਤ ਦੀ ਹਿਫਾਜ਼ਤ ਕਰਦਾ ਹੈ, ਇੱਕ ਆਮ ਇਨਸਾਨ ਨੂੰ ਆਪਣੀਆਂ ਨੇਕੀਆਂ ਦੀ ਹਿਫਾਜ਼ਤ ਕਰਨੀ ਹੈ ਕਿ ਜਿਹੜੀ ਨੇਕੀ ਹੈ ਉਸ ਦੀ ਹਿਫਾਜ਼ਤ ਕਰੇ, ਔਰ ਉਸ ਦਾ ਫੈਸਲਾ, ਨੇਕੀ ਤੇ ਬੁਰਾਈ ਦਾ ਫੈਸਲਾ ਆਪਣੇ ਦਿਲ ਕੋਲੋਂ ਕਰੇ ਕਿ ਜੇ ਉਹਦੇ ਦਿਲ ਵਿੱਚ ਕੋਈ ਖਟਕ ਹੈ, ਕੋਈ ਚੀਜ਼ ਖੜਕ ਰਹੀ ਹੈ, ਤੇ ਫਿਰ ਉਹ ਨੇਕੀ ਨਹੀਂ ਹੈ। ਨੇਕੀ ਔਰ ਨੇਕੀ ਕਰਨ ਦੇ ਨਾਲ ਇਹ ਵੀ ਦਰਜ ਹੈ ਕਿ ਨੇਕੀ ਕਰਕੇ ਉਹਦਾ ਵਵੇਲਾ ਵੀ ਨਾ ਕੀਤਾ ਜਾਏ। ਯਾਨੀ ਜੇ ਤੁਸੀਂ ਕਿਸੇ ਦੇ ਨਾਲ ਨੇਕੀ ਕਰਦੇ ਹੋ ਤਾਂ ਸੱਜੇ ਹੱਥ ਨੂੰ ਤੋਂ ਦਿੱਤਾ ਹੋਇਆ ਖੱਬੇ ਹੱਥ ਨੂੰ ਪਤਾ ਨਾ ਹੋਏ, ਫਿਰ ਉਹ ਨੇਕੀ ਕਰਕੇ ਭੁੱਲ ਜਾਣਾ ਹੈ, ਫਿਰ ਉਹ ਨੇਕੀ ਦਾ ਮੁਆਵਜ਼ਾ ਨਹੀਂ ਮੰਗਣਾ। ਨੇਕੀ ਦਾ ਬਦਲਾ ਇੱਕਦਮ, ਨੇਕੀ ਦਾ ਬਦਲਾ ਰੱਬ ਕੋਲੋਂ ਮਿਲੇਗਾ। ਭੇਤ ਇੱਕ ਦੂਸਰੇ ਦਾ ਲੜ ਕੇ ਵੀ ਖੋਲੀਏ ਨਾ, ਦਿਲਾਂ ਵਿੱਚ ਪਵੇ ਭਾਵੇਂ ਲੱਖ ਤੇ ਹਜ਼ਾਰ ਗੰਢ। ਇਸ ਸ਼ੇਰ ਵਿੱਚ ਸ਼ਾਇਰ ਭੇਤ ਦੇ ਬਾਰੇ, ਭੇਤ ਕਹਿੰਦੇ ਨੇ ਰਾਜ਼, ਭੇਤ ਦੀ ਗੱਲ, ਰਾਜ਼ ਦੀ ਗੱਲ ਇਨਸਾਨ ਕਿਸੇ ਆਪਣੇ ਨਾਲ ਕਰਦਾ ਹੈ, ਜਾਂ ਇੰਝ ਕਹਿ ਲਓ ਕਿਸੇ ਨੂੰ ਆਪਣਾ ਸਮਝ ਕੇ ਕਰਦਾ ਹੈ। ਕਿਆ ਹਾਲ ਸੁਣਾਵਾਂ ਦਿਲ ਦਾ, ਕੋਈ ਮਹਿਰਮ ਰਾਜ਼ ਨਾ ਮਿਲਦਾ। ਰਾਜ਼ ਨੂੰ ਜਾਣਨ ਵਾਲਾ ਮਹਿਰਮ ਰਾਜ਼ ਹੈ। ਤੇ ਜਦੋਂ ਇਨਸਾਨ ਕੋਈ ਕਿਸੇ ਨੂੰ ਰਾਜ਼ ਦੀ ਗੱਲ ਆਪਣਾ ਸਮਝ ਕੇ ਦੱਸਦਾ ਹੈ ਤੇ ਫਿਰ ਉਹ ਗੱਲ ਕਿਸੇ ਹੋਰ ਨੂੰ ਦੱਸੇ ਤੇ ਫਿਰ ਉਹ ਆਪਣਾ ਤੇ ਨਹੀਂ ਨਾ ਰਿਹਾ। ਸ਼ਾਇਰ ਐਸੇ ਹੀ ਇਨਸਾਨੀ ਰਵੱਈਏ ਨੂੰ ਬਿਆਨ ਕਰਦਾ ਹੈ ਕਿ ਜਦੋਂ ਇਨਸਾਨ ਨੂੰ ਕੋਈ ਆਪਣਾ ਸਮਝ ਕੇ ਕੋਈ ਭੇਤ ਦੇ ਰਿਹਾ ਹੈ ਤੇ ਉਹ ਭੇਤ ਫਿਰ ਉਹ ਮਰ ਜਾਏ, ਉਹਦੇ ਨਾਲ ਹੀ ਉਹ ਭੇਤ ਮਣਾ ਮਿੱਟੀ ਦੇ ਥੱਲੇ ਚਲਾ ਜਾਏ, ਪਰ ਉਹ ਭੇਤ ਅਗਾਂ ਕਿਸੇ ਤੱਕ ਅਪੜੇ ਨਾ। ਕਿਉਂ ਜੇ ਭੇਤ ਦੋਸਤੀ, ਮੁਹੱਬਤ, ਪਿਆਰ, ਭਰਮ ਦਾ ਨਾਂ ਹੈ, ਤੇ ਫਿਰ ਜਦੋਂ ਦੋਸਤੀ, ਮੁਹੱਬਤ, ਪਿਆਰ, ਭਰਮ ਮੁੱਕ ਜਾਂਦਾ ਹੈ ਤੇ ਫਿਰ ਦੁਸ਼ਮਣ 'ਚ ਤੇ ਮੌਤ 'ਚ ਕੋਈ ਫਰਕ ਨਹੀਂ ਰਹਿੰਦਾ। ਯਾਨੀ ਕਿ ਜਦੋਂ ਤੁਸੀਂ ਦੋਸਤੀ ਮੁਕਾ ਦਿੱਤੀ, ਭੇਤ ਦੱਸ ਦਿੱਤਾ, ਤਾਂ ਫਿਰ ਉਹ ਦੋਸਤੀ ਨਾ ਰਹੀ, ਉਹ ਦੁਸ਼ਮਣੀ 'ਚ ਬਦਲੀ, ਔਰ ਦੁਸ਼ਮਣ ਮੌਤ ਹੀ ਹੁੰਦੀ। ਕਿਉਂਕਿ ਦੁਸ਼ਮਣ ਨੇ ਰਾਜ਼ ਦੱਸਣੇ ਨੇ ਤੇ ਫਿਰ ਉਹ ਰਾਜ਼ ਇਨਸਾਨ ਨੂੰ ਖਤਮ ਕਰਨ ਲਈ ਕਾਫੀ। ਫਿਰੋਜ਼ਦੀਨ ਸ਼ਰਫ ਹੋਰੀ ਕਹਿੰਦੇ ਨੇ ਕਿ ਦਿਲਾਂ ਵਿੱਚ ਪਵੇ ਭਾਵੇਂ ਲੱਖ ਤੇ ਹਜ਼ਾਰ, ਕਿ ਇੱਕ ਦੂਜੇ ਨਾਲ ਭਾਵੇਂ ਲੱਖਾਂ ਦਿਲਾਂ ਵਿੱਚ ਮੈਲ ਆ ਜਾਏ, ਗਲਤ ਫਹਿਮੀਆਂ ਪੈਦਾ ਹੋ ਜਾਣ, ਲੜਾਈ ਹੋ ਜਾਵੇ, ਦੋਸਤ ਨਾਲ ਨਾਰਾਜ਼ ਹੋ ਜਾਏ, ਉਹਨਾਂ ਦੇ ਦਿਲਾਂ ਦੇ ਵਿੱਚ ਬੇਤਹਾਸ਼ਾ ਝਗੜੇ ਪਾਰੋਂ ਨਫ਼ਰਤ ਪੁੰਗਰਨਾ ਸ਼ੁਰੂ ਹੋ ਜਾਏ, ਪਰ ਜਿਹੜਾ ਵਧੀਆ ਇਨਸਾਨ ਹੈ ਔਰ ਇਖਲਾਕੀ ਤੇ ਮੁਆਸ਼ਰਤੀ ਕਦਰਾਂ ਦਾ ਮੰਨਣ ਵਾਲਾ ਹੈ, ਉਹ ਆਪਣੇ ਬੇਲੀ ਦਾ, ਆਪਣੇ ਦੋਸਤ ਦਾ ਭੇਤ, ਰਾਜ਼, ਅਮਾਨਤ ਸਮਝ ਕੇ ਆਪਣੇ ਕੋਲ ਰੱਖਦਾ ਹੈ, ਔਰ ਫਿਰ ਉਹ ਕਿਸੇ ਅੱਗੇ ਨਹੀਂ ਦੱਸਦਾ। ਫਿਰੋਜ਼ਦੀਨ ਸ਼ਰਫ ਹੋਰਾਂ ਨੇ ਐਸੇ ਹੀ ਸੱਚੇ ਦੋਸਤ ਤੇ ਨਸਲੀ ਮੁਹੱਬਤ ਕਰਨ ਵਾਲੇ ਦੇ ਹਵਾਲੇ ਨਾਲ ਇਸ ਸ਼ੇਰ ਨੂੰ ਬਿਆਨ ਕੀਤਾ ਹੈ, ਔਰ ਸ਼ੇਰ ਵਿੱਚ ਦੋਸਤੀ ਦਾ ਭਰਮ ਰੱਖਣ ਦਾ ਸਬਕ ਦਿੱਤਾ ਗਿਆ ਹੈ, ਜਿਹੜਾ ਹਯਾਤੀ ਦੀਆਂ ਕਦਰਾਂ ਨੂੰ ਹੋਰ ਸ਼ਿੰਗਾਰਦਾ ਹੈ। ਲੱਕ ਤੇੜਾ ਤੋੜ ਵੇ ਦੇਸਨ ਵਾਧੂ ਫੇਲ ਸੂਫੀਆਂ ਹੈ। ਲੱਕ ਤੋੜ ਦੇਣਾ ਯਾਨੀ ਕਿ ਬਿਲਕੁਲ ਕਮਜ਼ੋਰ ਕਰ ਦੇਣਾ। ਵਾਧੂ ਫੇਲ ਸੂਫੀਆਂ ਯਾਨੀ ਕਿ ਮਕਾਰੀ ਦਾ, ਵਾਧੂ ਫੇਲ ਸੂਫੀਆਂ ਯਾਨੀ ਹੱਦੋਂ ਵੱਧ ਜਿਹੜੀ ਮਕਾਰੀ ਹੈ, ਦੇਸਨ ਦੇਣਗੀਆਂ, ਖਤਮ ਕਰ ਦੇਣੀ। ਕਹਿੰਦੇ ਕਿ
ਹੱਦੋਂ ਵੱਧ ਜਿਹੜੀ ਮਕਾਰੀ ਏ ਉਹ ਇਨਸਾਨ ਨੂੰ ਮੁਕਾ ਦਿੰਦੀ ਏ, ਉਹ ਖਰਾਬ ਕਰ ਦਿੰਦੀ ਏ। ਵਿਤੋਂ ਬਾਹਰੀ ਚੁੱਕੀ ਹੋਈ ਕਰਦੀ ਏ ਖਾਰਕਣ। ਵਿਤੋਂ ਬਾਹਰ ਯਾਨੀ ਆਪਣੀ ਹਿੰਮਤ ਤੋਂ ਬਾਹਰ, ਵਿਤੋਂ ਬਾਹਰ ਆਪਣੀ ਹਿੰਮਤ ਤੋਂ ਬਾਹਰ ਚੁੱਕੀ ਹੋਈ ਕਰਦੀ ਏ ਖਾਰ। ਖਾਰ ਕਰਨਾ, ਜ਼ਲੀਲ, ਰੁਸਵਾ ਕਰ ਦੇਣਾ। ਗੰਢ ਗਠੜੀ ਨੂੰ ਯਾਨੀ ਕਿ ਬਹੁਤ ਜ਼ਿਆਦਾ ਜਿਹੜੀ ਇਨਸਾਨ ਨੇ ਆਪਣੀ ਤਾਕਤ ਤੋਂ ਵੱਧ ਪੰਡ ਚੁੱਕੀ ਹੁੰਦੀ ਏ, ਉਹ ਇਨਸਾਨ ਨੂੰ ਜ਼ਲੀਲ, ਰੁਸਵਾ, ਬੇਇੱਜ਼ਤ ਕਰ ਦਿੰਦੀ। ਇਨਸਾਨ ਕੋਈ ਵੀ ਕੰਮ ਜਦੋਂ ਕਰਦਾ ਏ ਤੇ ਉਹ ਇਹ ਸਮਝ ਰਿਹਾ ਕਿ ਉਸ ਨੂੰ ਨਹੀਂ ਪਤਾ, ਲੇਕਿਨ ਇਨਸਾਨ ਦੀਆਂ ਅੱਛਾਈਆਂ ਤੇ ਬੁਰਾਈਆਂ ਉਹਦੇ ਸਾਹਮਣੇ ਆ ਜਾਂਦੀਆਂ ਨੇ। ਇੱਕ ਹਕੀਕਤ ਏ ਔਰ ਇਸ ਹਕੀਕਤ ਨੂੰ ਝੁਠਲਾਇਆ ਨਹੀਂ ਜਾ ਸਕਦਾ। ਨਹੀਂ ਕਿ ਜਿਹੜੇ ਲੋਕ ਵਾਧੂ ਮਕਾਰੀ ਨਾਲ, ਵਾਧੂ ਚਲਾਕੀ ਨਾਲ ਕੰਮ ਲੈਂਦੇ ਨੇ ਕਿ ਮੇਰੀ ਇਹ ਗੱਲ ਨੂੰ ਤੇ ਕੋਈ ਫੜ ਹੀ ਨਹੀਂ ਸਕਦਾ, ਉਹ ਗੱਲ ਕਿਸੇ ਨਾ ਕਿਸੇ ਤਰ੍ਹਾਂ ਸਾਹਮਣੇ ਆ ਜਾਂਦੀ ਔਰ ਫਿਰ ਜਿਹੜਾ ਉਹ ਭਰਮ ਟੁੱਟਦਾ ਹੈ, ਉਹ ਸਾਰੀ ਜ਼ਿੰਦਗੀ ਦੁਬਾਰਾ ਕਾਇਮ ਨਹੀਂ ਹੋ ਸਕਦਾ। ਕਿਉਂ ਜੇ ਵਿੱਚ ਗੰਢ ਆ ਜਾਏਗੀ, ਦੋਸਤੀ, ਮਿੱਤਰਤਾ ਉਹ ਸਾਰੀ ਮੁੱਕ ਜਾਏਗੀ। ਜਦੋਂ ਮੁੱਕ ਜਾਏਗੀ ਤੇ ਮਕਾਰ ਵਾਸਤੇ ਸਾਰੀ ਜ਼ਿੰਦਗੀ ਪਛੇਮਾਨੀ ਰਹੇਗਾ, ਪਛਤਾਵਾ ਰਹੇਗਾ, ਪਰ ਉਸ ਵੇਲੇ ਉਹ ਕੁਝ ਕਰ ਨਹੀਂ ਸਕਦਾ। ਨਵੀਂ ਹਯਾਤੀ ਤਾਂ ਮਿਲ ਨਹੀਂ ਸਕਦੀ। ਇੱਕ ਹੀ ਹਯਾਤੀ ਹੈ, ਇਸ ਲਈ ਉਹਦੇ ਵਿੱਚ ਮਕਾਰੀ, ਚਲਾਕੀ, ਫਰੇਬ ਔਰ ਚਾਲਬਾਜ਼ੀ ਤੋਂ ਬਚਣ ਦਾ ਦੱਸ ਦਿੱਤਾ ਗਿਆ ਹੈ ਕਿ ਆਪਣੀ ਵਿੱਤ ਮੁਤਾਬਿਕ, ਆਪਣੀ ਹਿੰਮਤ ਮੁਤਾਬਿਕ ਕਰੋ ਔਰ ਜੀਵਨ ਦੇ ਜਿਹੜੇ ਮਾਮਲਾਤ ਨੇ ਉਹਨੂੰ ਬਿਹਤਰ ਤੋਂ ਬਿਹਤਰ ਅੰਦਾਜ਼ ਨਾਲ ਚਲਾਓ। ਕਿਉਂਕਿ ਜੇ ਕੋਈ ਤੁਹਾਡੇ ਤੇ ਭਰੋਸਾ ਕਰਦਾ ਹੈ ਤੇ ਉਸ ਤੇ ਭਰੋਸੇ ਨੂੰ ਆਪਣੀ ਮਕਾਰੀ ਤੇ ਫਰੇਬੀ ਦੀ ਨਜ਼ਰ ਨਾ ਕਰੋ। ਕਿਉਂ ਜੇ ਤੁਹਾਡੀ ਮਕਾਰੀ ਤੇ ਫਰੇਬੀ ਦਾ ਇੱਕ ਨਾ ਇੱਕ ਦਿਨ ਜਿਹੜਾ ਹੈ ਉਹ ਸਭ ਨੂੰ ਪਤਾ ਲੱਗ ਜਾਣਾ। ਸ਼ਰਫ, ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ। ਸਿੱਟਾ ਕਹਿੰਦੇ ਨੇ ਰਿਜ਼ਲਟ ਨੂੰ, ਨਤੀਜੇ ਨੂੰ, ਕਿ ਆਖਿਰਕਾਰ ਜਿਹੜਾ ਕਨਕਲੂਜਨ ਨਿਕਲਦਾ ਹੈ ਤੁਹਾਡੀ ਹਯਾਤੀ ਦਾ, ਉਹ ਕੀ ਹੋਣਾ ਚਾਹੀਦਾ। ਕਹਿੰਦਾ ਉਹ ਨੇਕ ਹੋਣਾ ਚਾਹੀਦਾ, ਉਹ ਚੰਗਾ ਹੋਣਾ ਚਾਹੀਦਾ, ਉਹ ਬਿਹਤਰ ਹੋਣਾ ਚਾਹੀਦਾ। 100 ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ, ਕਿ ਜੇ 100 ਹੱਥ ਰੱਸੇ ਹੋਏ ਤੇ ਉਹਨਾਂ ਨੂੰ ਫੜ ਕੇ ਬੰਨ੍ਹ ਦੋ ਤੇ ਯਾਨੀ ਬਹੁਤ ਜ਼ਿਆਦਾ ਗੱਲਾਂ ਦੀ ਇੱਕੋ ਹੀ ਗੱਲ। 100 ਹੱਥ ਰੱਸਾ ਸਿਰੇ ਉੱਤੇ ਯਾਨੀ ਬਹੁਤ ਜ਼ਿਆਦਾ ਗੱਲਾਂ ਦੀ ਇੱਕੋ ਹੀ ਗੱਲ ਇਹੀ ਹੈ ਕਿ ਤੇਰੀ ਜ਼ਿੰਦਗੀ ਨੇਕੀ ਦਾ ਨਮੂਨਾ ਹੋਏ, ਚੰਗੇ ਅਮਲਾਂ ਦਾ ਨਮੂਨਾ ਹੋਏ, ਬਿਹਤਰੀ ਦਾ ਨਮੂਨਾ ਹੋਏ। ਕਿਉਂ ਜੇ ਇਨਸਾਨ ਜੇ ਬਿਹਤਰੀ ਵਾਲੇ ਪਾਸੇ ਨਹੀਂ ਜਾਂਦਾ, ਜੇ ਬਿਹਤਰੀ ਵਾਲੇ ਪਾਸੇ ਨਹੀਂ ਟੁਰਦਾ, ਤਾਂ ਉਸ ਦੀ ਹਯਾਤੀ ਕੁਝ ਵੀ ਨਹੀਂ। ਤੇ ਜੇ ਉਹ ਆਪਣੀ ਹਯਾਤੀ ਨੂੰ ਕਿਸੇ ਢੰਗ ਨਾਲ ਗੁਜ਼ਾਰਨਾ ਚਾਹੁੰਦਾ ਹੈ, ਕਿਸੇ ਅੱਛੇ ਤਾਲੁਕ ਨੂੰ ਨਿਭਾਉਣਾ ਚਾਹੁੰਦਾ ਹੈ, ਤੇ ਉਸ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਬੁਰਾਈਆਂ ਤੋਂ ਬਚਾ ਕੇ ਰੱਖੇ। ਔਰ ਆਪਣੇ ਆਪ ਨੂੰ ਜਦੋਂ ਇਨਸਾਨ ਬੁਰਾਈਆਂ ਤੋਂ ਬਚਾ ਕੇ ਰੱਖੇਗਾ ਤੇ ਉਹ ਦੂਜਿਆਂ ਵਾਸਤੇ ਆਸਾਨੀਆਂ ਪੈਦਾ ਕਰ ਰਿਹਾ ਹੋਏਗਾ, ਆਪਣੇ ਵਾਸਤੇ ਵੀ ਆਸਾਨੀਆਂ ਪੈਦਾ ਕਰ ਰਿਹਾ ਹੋਏਗਾ ਔਰ ਮੁਆਸ਼ਰੇ ਵਿੱਚ ਇੱਕ ਚੰਗਾ ਇਨਸਾਨ ਵੱਧ ਜਾਏਗਾ। ਜਿਹੜਾ ਚੰਗਾ ਇਨਸਾਨ ਵਧੇਗਾ ਉਹ ਕੋਈ ਹੋਰ ਨਹੀਂ ਹੋਏਗਾ, ਉਹ ਤੁਸੀਂ ਆਪ ਹੀ ਹੋਵੋਗੇ। ਜਦੋਂ ਤੁਸੀਂ ਕਹਿੰਦੇ ਹੋ ਕਿ ਫਲਾਂ ਇਨਸਾਨ ਫਲਾਂ ਕੰਮ ਕਰ ਰਿਹਾ ਹੈ ਤੇ ਉਸ ਦੀ ਬਦਗੋਈ ਕਰ ਰਹੇ ਹੋ, ਤੇ ਇਸ ਦੀ ਬਜਾਏ ਤੁਸੀਂ ਆਪਣੇ ਆਪ ਨੂੰ ਜੇ ਬਿਹਤਰ ਕਰ ਲੈਂਦੇ ਹੋ ਤੇ ਮੁਆਸ਼ਰੇ ਦੇ ਵਿੱਚ ਬਿਹਤਰੀ ਦਾ ਆਗਾਜ਼ ਹੋਣਾ ਸ਼ੁਰੂ ਹੋ ਜਾਏਗਾ। ਮੁਆਸ਼ਰੇ ਵਿੱਚ ਹਮੇਸ਼ਾ ਯਾਦ ਰੱਖਣਾ ਕਿ ਮੁਆਸ਼ਰੇ ਵਿੱਚ ਬਿਹਤਰੀ ਦਾ ਆਗਾਜ਼ ਆਪਣੇ ਆਪ ਤੋਂ ਸ਼ੁਰੂ ਹੁੰਦਾ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੰਦੇ ਹੋ ਤੇ ਫਿਰ ਮੁਆਸ਼ਰਾ ਬਦਲਣਾ ਸ਼ੁਰੂ ਹੋ ਜਾਂਦਾ। ਜੇ ਅਸੀਂ ਸਿਰਫ ਗੱਲਾਂ ਹੀ ਕਰਦੇ ਰਹੀਏ ਕਿ ਮੁਆਸ਼ਰਾ ਇੰਜ ਬਦਲੇਗਾ, ਇੰਜ ਬਦਲੇਗਾ, ਇੰਜ ਬਦਲੇਗਾ, ਮੁਆਸ਼ਰੇ ਇੰਜ ਨਹੀਂ ਬਦਲਣਗੇ। ਜਿੰਨਾ ਚਿਰ ਸਾਡੇ ਅੰਦਰੋਂ ਨਹੀਂ ਤਬਦੀਲੀ ਆਏਗੀ, ਮੁਆਸ਼ਰਾ ਕਦੇ ਨਹੀਂ ਬਦਲੇਗਾ। ਸ਼ਾਇਰ ਐਸੀ ਸ਼ੇਰ ਵਿੱਚ ਸ਼ਰਫ ਤੇਰੀ ਜ਼ਿੰਦਗੀ ਦਾ ਸਿੱਟਾ ਨਹੀਂ, ਕਿ ਸ਼ਰਫ ਆਪਣੇ ਆਪ, ਸ਼ਾਇਰ ਹੁਣ ਆਪਣੇ ਆਪ ਤੋਂ ਮੁਰਾਦ ਹਰ ਕੋਈ ਇਨਫਰਾਦੀ ਸਤ੍ਹਾ ਤੇ ਆਪਣੇ ਆਪ ਨੂੰ ਬਿਹਤਰ ਕਰੇ, ਕਿ 100 ਹੱਥ ਰੱਸਾ ਉਹਦੇ ਸਿੱਕੇ ਵੱਡੀਆਂ ਵੱਡੀਆਂ ਗੱਲਾਂ ਕਰਨ ਦੀ ਬਜਾਏ ਇੱਕ ਮੁਖਤਸਰ ਗੱਲ ਇਹੀ ਹੈ ਕਿ ਇਨਸਾਨ ਜੇ ਆਪਣੇ ਆਪ ਨੂੰ ਬਿਹਤਰ ਕਰ ਲੇਗਾ ਤੇ ਹਰ ਪਾਸੇ ਬਿਹਤਰੀ ਬਿਹਤਰੀ ਆ ਜਾਏਗੀ ਔਰ ਇਨਸਾਨ ਨੂੰ ਚੰਗੇ ਕੰਮ ਦੇ ਪਾਰੋਂ ਯਾਦ ਕਰੇਗਾ। ਕਿ ਕਿਉਂ ਜੇ ਹਰ ਇਨਸਾਨ ਦੂਜੇ ਇਨਸਾਨ ਵਾਸਤੇ ਨੇਕੀ ਦਾ ਰੂਪ ਧਾਰ ਲੇਗਾ। ਇਹ ਸਨ ਮੱਤਾਂ ਦੀਆਂ ਕੁਝ ਮੱਤਾਂ